ਕਿ ਜਿਵੇਂ ਹੁਣ ਆ ਵੇਖਣ ਡਈਆਂ ਨੇ ਤੇ ਵੀ ਐਂ ਲਾ ਕੇ ਨਾ ਤੇ ਉੱਥੇ ਜਾ ਕੇ ਇਹਨੂੰ ਚੁੰਮ ਲਵਾਂ। ਹਾਂ ਮੇਰਾ ਤਾਂ ਦਿਲ ਕਰਦਾ कि मैं रवां ही उत्थे। अस्सलाम वालेकुम। तो जी कैसे हैं आप सब? उम्मीद है कि आप सब खैर खैरियत से होंगे, सेहत तबीयत बिल्कुल ठीक ठाक होगी आप लोगों की, और मिजाज वो तो एकदम मस्त होने वाले हैं क्योंकि आपका भाई भी मस्त है और उम्मीद है कि आप सब भी मस्त होंगे, सेहत तबीयत ठीक और खैर खैरियत से, और भाई को दुआ में बहुत ज़्यादा याद कर रहे होंगे। व्लॉग आज शुरू कर रहा है आपका भाई आज के सुबह के कोई तकरीबन अभी कोई 10:30 होने वाले हैं। अल्हम्दुलिल्लाह नाश्ता भी मैंने कर लिया और अल्हम्दुलिल्लाह बच्चे की तबीयत अभी माशाल्लाह बहुत बेहतर है। बुखार उसका 98 पे आ चुका हुआ है। मैं जी गया सी हॉस्पिटल उठ के सब तो पहले ਤੁਹਾਨੂੰ ਇੱਕ ਮਜ਼ੇ ਦੀ ਗੱਲ ਸੁਣਾਉਣਾ, ਉਹ ਤੁਹਾਨੂੰ ਬੇਬੇ ਦੱਸੇਗੀ ਅੱਜ, ਠੀਕ ਹੈ। ਮੈਂ ਜਾ ਕੇ ਉੱਥੇ ਹਸਪੀਟਲ ਵੀ ਜਿਹੜਾ ਨਾ ਭਾਈ ਉਹਨਾਂ ਨਾਸ਼ਤਾ ਨੁਸ਼ਤਾ ਕਰਵਾ ਆਇਆ, ਬੱਚੇ ਦੀ ਖੈਰੀਅਤ ਮਾਲੂਮ ਕਰ ਆਇਆ ਤੇ ਮਾਸ਼ਾਅੱਲਾ ਬੱਚੇ ਦੀ ਤਬੀਅਤ ਇਸ ਟਾਈਮ ਬਿਲਕੁਲ ਫਿੱਟ ਹੈ। 98 ਤੇ ਉਹਨਾਂ ਦਾ ਆ ਗਿਆ ਟੈਂਪਰੇਚਰ, ਤੇ ਹੁਣ ਜਿਹੜਾ ਨਾ 1-2 ਦਿਨ ਡਾਕਟਰ ਨੇ ਹੋਰ ਐਡਮਿਟ ਰੱਖਣਾ। ਉਸ ਤੋਂ ਬਾਅਦ ਹੁਣ ਤੁਹਾਨੂੰ ਮਿਲਾਨੇ ਆ ਜੀ ਆਪਣੀ ਮੌਜੂਦ ਸ਼ਖਸੀਅਤ ਨਾਲ, ਠੀਕ ਹੈ। ਤੇ ਹਾਂਜੀ ਮਲਿਕਾ ਸਾਹਿਬਾ ਆਪ ਕੈਸੀ हैं, क्या हाल चाल है? ਕੀ ਹਾਲ ਨੇ? ਠੀਕ ਹੋ ਮੇਰੇ ਪੁੱਤਰੋ ਧੀਓ ਤੇ ਸਾਡੇ ਵੇਖਣ ਵਾਲਿਓ, ਪਤਾ सब ठीक ठाक ने। ਆਬਾਦ ਰਹੋ, ਸਲਾਮਤ ਰਹੋ, ਅੱਲਾਹ ਤਾਲਾ ਤੁਹਾਨੂੰ ਤੰਦਰੁਸਤੀਆਂ ਸਿਹਤਾਂ ਦੇਵੇ। ਅੱਜ ਸਵੇਰੇ ਦਾ ਕਾਰਨਾਮਾ ਮੈਂ ਤੁਹਾਨੂੰ ਦੱਸਾਂ, ਬੇਬੇ ਨੇ ਕੀ ਕਾਰਨਾਮਾ ਕੀਤਾ। ਬੇਬੇ ਨੇ ਛੱਡ ਮੈਂ ਦੱਸਦੀ ਆ ਪੁੱਤਰ ਜੀ ਕੀ ਅੱਜ ਇਸ ਪੁੱਤਰ ਨੇ ਬੜਾ ਕੰਮ ਕੀਤਾ ਕਿ ਸਵੇਰ ਬੱਚੇ ਹਸਪਤਾਲ 'ਚ ਅਸੀਂ ਤਾਂ ਆ ਗਏ ਰਾਤ ਤੇ ਉਹਨਾਂ ਨੂੰ ਦੇਣਾ ਸੀ ਨਾਸ਼ਤਾ, ਤੇ ਇਹਨੂੰ ਮੈਂ ਕਿਹਾ ਵੀ ਪੁੱਤਰ ਉੱਠ ਜਾ। ਇਹ ਅੱਛਾ ਮਾਂ ਜੀ, ਅੱਛਾ ਮਾਂ ਜੀ। ਅੱਲਾ ਉਹ ਨਮਾਜ਼ ਤੋਂ ਬਾਅਦ ਘੰਟਾ ਮੈਂ ਕਿਹਾ ਉਹਨਾਂ ਨੂੰ 7 ਵਜੇ ਨਾਸ਼ਤਾ ਦੇਣਾ ਹੈ ਤੇ ਜਲਦੀ ਉੱਠ ਜਾ। ਨਹੀਂ ਉੱਠਿਆ, ਮੈਂ ਅੱਖਾਂ ਬੰਦ ਕਰ ਗਈਆਂ। ਜੇ ਮੈਂ ਫੇਰ ਅੱਖਾਂ ਖੋਲੀਆਂ ਤੇ ਉਤੋਂ 8 ਵਜੇ ਹੋਏ ਤੇ ਨਾ ਜੀ ਨਾ, ਮੈਂ ਤੁਹਾਨੂੰ ਦੱਸਦਾ 5 ਵਜੇ ਮੈਂ ਸੁੱਤਾ ਨਮਾਜ਼ ਤੋਂ ਬਾਅਦ। 5 ਵਜੇ ਮੈਂ ਸੁੱਤਾ, ਸਿਰਫ 1 ਘੰਟੇ ਦਾ ਟਾਈਮ ਸੀ। 6 ਵਜੇ ਦਾ ਮੈਂ ਲਗਾਇਆ ਸੀ ਅਲਾਰਮ, ਮੈਂ ਕਿਹਾ 6 ਵਜੇ ਉੱਠ ਪਾਂਗਾ। 6 ਵਜੇ ਅਲਾਰਮ ਬੋਲਿਆ, 6 ਵਜੇ ਅਲਾਰਮ ਬੋਲਿਆ, ਮੈਂ 6 ਵਜੇ ਪੂਰੇ ਉੱਠ ਗਿਆ। ਮੈਂ 6 ਵਜੇ ਉੱਠ ਗਿਆ, ਅੱਖ ਖੋਲ ਗਈ, ਮੋਬਾਈਲ ਮੇਰੇ ਹੱਥ 'ਚ, ਮੈਂ ਚੈੱਕ ਕੀਤਾ ਜੀ ਟਾਈਮ ਹੋ ਗਿਆ। ਮੈਂ ਬੇਬੇ ਨੂੰ ਕਿਹਾ ਜੀ 6 ਵਜ ਗਏ ਨੇ ਤੇ ਨਾਸ਼ਤਾ ਬਣਾਈਏ ਤਾਂ ਪੱਲਾ ਮੈਂ ਲੈ ਕੇ ਜਾਵਾਂ, ਠੀਕ ਹੈ। ਤੇ ਕਹਿੰਦੇ ਅੱਛਾ। ਬੇਬੇ ਵੀ ਨਸ਼ੇ ਦੇ ਵਿੱਚ ਸੀ ਉਹਾਂ ਕਰਕੇ ਮੈਂ ਮੋਬਾਈਲ ਉਹ ਢਿੱਡ ਤੇ ਰੱਖਿਆ ਤੇ ਮੇਰੀ ਫੇਰ ਅੱਖ ਲੱਗ ਗਈ। ਉਹ ਦੁਬਾਰਾ ਮੇਰੀ ਅੱਲਾ ਲੋ ਅੱਖ ਖੁੱਲੀ 7 ਵਜ ਕੇ ਤੂੰ 59 ਮਿੰਟ 8 ਵਜੇ ਪੂਰਾ 1 ਮਿੰਟ ਰਹਿੰਦਾ ਤੇ ਮੇਰੀ ਅੱਖ ਖੁੱਲੀ, ਮੈਂ ਉੱਪਰ ਕੇ ਵੱਜਿਆ ਤੇ ਬੇਬੇ ਵੀ ਸੁੱਤੀ ਪਈ ਤੇ ਮੇਰਾ ਬਾਬਾ ਜੀ ਦਿਮਾਗ ਖੁੱਲਿਆ ਤੇ ਮੈਂ ਕਿਹਾ ਬੇਬੇ, ਮੈਂ ਤੇ ਕਿਹਾ ਬੇਬੇ ਕਹਿੰਦੀ ਮੈਂ ਸਮਝਿਆ ਕਿ ਤੂੰ ਨਾਸ਼ਤਾ ਨੁਸ਼ਤਾ ਚਾਹ ਚੁ ਪਕਾ ਕੇ ਤੇ ਰਸ ਬਿਸਕੁਟ ਲੈ ਕੇ ਤੇ ਤੂੰ ਨਾਸ਼ਤਾ ਲੈ ਕੇ ਚਲਾਂਗਾ, ਤੂੰ ਖਵਾ ਵੀ ਆਇਆ। ਮੈਂ ਕਿਹਾ ਵਾਹ ਵਾਹ ਕੀ ਬਾਤ ਹੈ। ਤੇ ਆਪਨੇ ਤਾਂ ਨਹੀਂ ਪਾਇਆ ਹੈ ਕਿ ਮਤਲਬ ਬੰਦਾ ਪੁੱਛੇ ਨਾਸ਼ਤਾ ਤੁਸੀਂ ਬਣਾ ਕੇ ਦੇਣਾ ਤੇ ਮਿਲ ਜਾਣਾ। ਕਹਿੰਦੇ ਕਿ ਮੈਂ ਸੁਣਿਆ, ਮੈਂ ਸੋਚਿਆ ਕਿ ਤੂੰ ਬਣੂ ਕੇ ਲੈ ਗਿਆ ਕਿਤੇ, ਮੈਨੂੰ ਸੁੱਤੇ ਪਿਆ ਖੜਖੜਦੀ ਕਿਤੇ ਆਵਾਜ਼ ਸੁਣਾਈ ਦਿੱਤੀ। ਮੈਂ ਕਿਹਾ ਵਾਹ ਜੀ ਵਾਹ। ਦੇਖੋ ਨਾ, ਇੱਕ ਬਜ਼ੁਰਗ ਬੰਦਾ ਹੈ, ਸਾਰੀ ਰਾਤ ਨਹੀਂ ਉਹ ਸੋਇਆ। ਸਵੇਰ ਨਮਾਜ਼ ਤੋਂ ਬਾਅਦ ਅਗਰ ਉਹ ਸੌ ਜਾਂਦਾ ਹੈ ਤੇ ਫਿਰ ਤੁਹਾਨੂੰ ਪਤਾ ਹੈ ਕਿ ਬੁੱਢੇ ਬੰਦਿਆਂ ਦੀ ਨੀਂਦ, ਦੂਸਰਾ ਬੰਦਾ ਵੀ ਨਮਾਜ਼ ਤੋਂ ਬਾਅਦ ਸੁੱਤਿਆ। ਬੁੱਢਿਆਂ ਨੂੰ ਨੀਂਦ ਸਭ ਕੱਚੀ ਹੁੰਦੀ, ਜਵਾਨਾਂ ਦੀ ਨੀਂਦ ਪੱਕੀ ਹੁੰਦੀ। ਇਹ ਬੁੱਢਾ ਬੰਦਾ ਵੀ ਨਮਾਜ਼ ਤੋਂ ਬਾਅਦ ਸੁੱਤਾ ਸੀ। ਇਹ ਬੁੱਢਾ ਬੰਦਾ 5 ਵਜੇ ਸੁੱਤਾ, ਬੇਬੇ ਜਿਹੜੀ 4:30 ਵਜੇ ਸੌਂ ਗਈ ਸੀ, ਠੀਕ ਹੈ। ਤੇ ਇਹ ਸਵੇਰ ਦਾ ਕਾਰਨਾਮਾ ਹੋਇਆ। ਉਮਰ ਦੇ ਹਿਸਾਬ ਨਾਲ ਹਰ ਬੰਦਾ, ਜਵਾਨ ਬੰਦਾ ਜਿਹੜਾ ਉਹਦੀ ਹੋਰ ਗੱਲ ਹੁੰਦੀ ਹੈ, ਬਜ਼ੁਰਗ ਬੰਦੇ ਦੀ ਹੋਰ ਗੱਲ ਹੁੰਦੀ ਹੈ। ਜਦੋਂ ਸਾਡੇ ਵਰਗਾ ਬੰਦਾ ਨਾ ਸੁੱਤਾ ਤੇ ਨਾ ਹੀ ਸੁੱਤਾ, ਭਾਵੇਂ 4 ਦਿਨ ਨਾ ਸੌਵੇਂ, ਤੇ ਜੇ ਨੀਂਦ ਆ ਗਈ ਹੈ ਝੱਟ ਤੇ ਫਿਰ ਉਹ ਘੂਕੀ ਨਾਲ ਆ ਜਾਣੀ, ਫਿਰ ਪਤਾ ਕੋਈ ਨਹੀਂ ਲੱਗਣਾ ਕਿੱਥੇ ਸੁੱਤੇ ਪਏ ਆ। ਤੇ ਇਦਾਂ ਹੀ ਆ ਫਿਰ ਜ਼ਿੰਦਗੀ ਚੱਲਣ ਡਈ। ਹੋਰ ਤਾਂ ਸਾਰੇ ਕੰਮ ਹੋ ਗਏ, ਅੱਲਾਹ ਤਾਲਾ ਤੰਦਰੁਸਤੀ ਦੇ, ਬਾਲ ਵੀ ਮਾਸ਼ਾਅੱਲਾ ਹੁਣ ਠੀਕ ਹੈ। ਤੇ ਮੇਰਾ ਇੱਕ ਕੰਮ ਕਰਨਾ ਹੀ। ਕਿਹੜਾ ਕੰਮ? ਮੈਂ ਬੜੇ ਇੱਕ ਤੇ ਹਰ ਕੰਮ ਇੰਜ ਗੁੱਸੇ ਨਾ ਕਰਨਾ, ਮਤਲਬ ਕੋਈ ਬੰਦਾ ਚਿੱਲ ਹੋ ਕੇ ਵੀ ਕਹਿ ਲੈਂਦਾ, ਬੰਦਾ ਕੋਈ ਖੁਸ਼ੀ ਨਾਲ ਵੀ ਕੰਮ ਕਹਿ ਲੈਂਦਾ। ਹਰ ਕੰਮ ਹੀ ਮੇਰਾ ਇਹ ਕੰਮ ਕਰਨਾ, ਮੇਰਾ ਇਹ ਕੰਮ ਕਰਨਾ, ਐਂ ਆਵੇ ਇਹ ਹੁਣ ਕਰਨਾ ਹੈ। ਇਹ ਵੀ ਕਹਿੰਦੇ ਨਹੀਂ ਟਾਲ ਟੂਲ ਦੇਣਾ ਇੰਜ ਕਰਕੇ। ਇਹ ਕੰਮ ਮੈਂ ਉਂਝ ਹੀ ਕਰਨਾ ਜਿਵੇਂ ਮੈਂ ਉਹ ਸਿਨਰੀ ਟੰਗਦੀ ਨਾ ਤੁਹਾਡੀ 2 ਮਹੀਨਿਆਂ ਦੀ। ਇਹ ਮੈਂ ਅੱਜ ਨਾ ਆਪ ਜਾਣਾ ਹੈ ਨਾ ਹੁਣ ਦੁਪਹਿਰੇ, ਤੇ ਮੈਂ ਬਾਲ ਨੂੰ ਜਦੋਂ ਮਿਲਣ ਵਾਸਤੇ ਤੇ ਫਿਰ ਮੈਂ ਨਾ ਕਿੱਲ ਵੀ ਲੈ ਕੇ ਆਵਾਂਗੀ। ਤੇ ਆ ਜਿਹੜੀਆਂ ਨੇ ਜਿੱਥੇ ਵੀ, ਤੈਨੂੰ ਪਤਾ ਮੈਨੂੰ ਨਹੀਂ ਪਤਾ ਨਾ, ਮੈਂ ਐਵੇਂ ਪਤਾ ਹੁਣ ਮੈਂ ਕਹਾਂ ਮੈਨੂੰ ਪਤਾ, ਇਹ ਜਿੱਥੇ ਵੀ ਨਾ ਮੈਨੂੰ ਨਾਲ ਲੈ ਚੱਲੀ ਤੇ ਲੈ ਕੇ ਆਉਣੇ ਆ ਤੇ ਮੈਨੂੰ ਇਹ ਕੰਮ ਕਰਵਾ ਕੇ ਦੇ। ਇਹ ਕੀ ਜਾਨਮਾਜ਼ ਕਿਉਂ ਕੱਢੀਆਂ ਨੇ? ਅੱਗੇ ਜਾਨਮਾਜ਼ ਬਾਹਰ ਥੋੜੇ ਨੇ। ਜਾਨਮਾਜ਼ ਨਹੀਂ ਗਾਵੇ, ਹਾਂਜੀ ਜਾਨਮਾਜ਼ ਨਹੀਂ ਆ। ਤੂੰ ਵੇਖੇਗਾ ਤੈਨੂੰ ਪਤਾ ਲੱਗੇਗਾ ਨਾ। ਬਿਸਮਿਲ੍ਲਾ ਮਾਸ਼ਾਅੱਲਾ, ਮਾਸ਼ਾਅੱਲਾ ਕਰ ਦਿਆ ਜੇ ਵੀ। ਮਾਸ਼ਾਅੱਲਾ ਜੀ ਮਾਸ਼ਾਅੱਲਾ ਮਾਸ਼ਾਅੱਲਾ। ਇਹ ਕਿਦੋਂ ਦੀ ਲੁਕੋ ਕੇ ਰੱਖੀ ਹੈ? ਦੀਦਾਰ ਕਰੋ। ਕਰ ਲਿਆ ਜੀ ਮਾਸ਼ਾਅੱਲਾ, ਕਰ ਲਿਆ। ਹਾਂਜੀ ਇਹ ਕਿੱਥੋਂ ਲੱਭਿਆ ਇਹਨਾਂ ਨੂੰ ਮੌਲ ਤੋਹਫਾ? ਇਹ ਅੱਲਾ ਦੇ ਘਰੋਂ, ਮੱਕੇ ਚੋਂ। ਤੇ ਦੂਜਾ ਵੀ ਇੱਕ ਹੋਰ ਵੀ ਹੈ, ਠੀਕ ਹੈ। ਉਲਟੀ 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 ਸਿੱਧੀ ਕਰੋ। ਮਾਸ਼ਾਅੱਲਾ ਜੀ ਮਾਸ਼ਾਅੱਲਾ ਮਾਸ਼ਾਅੱਲਾ ਸੁਭਾਨ ਅੱਲਾ। ਕਰ ਜ਼ਿਆਰਤ ਅੱਲਾ ਦੇ ਘਰ ਦੀ। ਘਰ ਲੱਗਾ ਹੋਏਗਾ ਦੀਵਾਰ ਦੇ ਨਾਲ, ਸਾਰੀ ਦਿਹਾੜੀ ਨਿਗਾਹ ਪੈਂਦੀ ਸੀ, ਸਾਰੀ ਦਿਹਾੜੀ ਨਿਗਾਹ ਪੈਂਦੀ ਰਹਿੰਦੀ। ਦਿਲ ਦੇ ਵਿੱਚ ਤਾਂ ਹੁੰਦਾ ਬੰਦੇ ਦੇ ਨਿਗਾਹ 'ਚ ਵੀ ਰਵੇ ਤੇ ਕਿੱਡਾ ਚਾਸ ਆ ਜਾਂਦੀ ਹੈ। ਹਾਂ
ਇਹ ਦੋਵੇਂ ਹੁਣ ਬਣਵਾ ਕੇ ਦੇ। ਠੀਕ ਹੈ ਬੇਬੇ, ਬਣ ਜੇਗੀ। ਹੋਰ ਦੱਸੋ, ਇਨ ਤੋਂ ਇਲਾਵਾ ਕੋਈ ਹੁਕਮ? ਹੋਰ ਤਾਂ ਹੁਕਮ ਕੋਈ ਨਹੀਂ ਪੁੱਤਰ, ਹੁਣ ਦਵਾ ਇਹ ਹੀ ਹੈ ਕਿ ਜਿਵੇਂ ਹੁਣ ਆ ਵੇਖਣ ਡਈਆਂ ਨੇ ਤੇਵੇਂ ਐਂ ਲਾ ਕੇ ਨਾ ਤੇ ਉੱਥੇ ਜਾ ਕੇ ਵੀ ਇਹਨੂੰ ਚੁੰਮ ਲਵਾਂ ਫੇਰ। ਉੱਥੇ ਜਾ ਕੇ ਹਜੇ 6 ਮਹੀਨੇ ਤੋਂ ਇਹਨੇ ਚੁੰਮ ਕੇ ਆਏ, ਸਾਲ ਵੀ ਨਹੀਂ ਹੋਇਆ ਇਹ ਤੇ ਹੈ ਤੇ ਇਹ ਪੁੱਤਰ ਦਿਲੋਂ ਹਸਰਤ ਜਾਂਦੀ ਹੀ ਨਹੀਂ। ਜਾਂਦੀ ਨਹੀਂ। ਹਾਂ ਮੇਰਾ ਤਾਂ ਦਿਲ ਕਰਦਾ ਕਿ ਮੈਂ ਰਵਾਂ ਹੀ ਉੱਥੇ, ਮੈਨੂੰ ਰੱਬ ਪਿਛਾ ਮੋੜਦਾ ਹੀ ਨਾ, ਮੈਂ ਉੱਥੇ ਹੀ ਰਹਿ ਪੈਂਦੀ। ਲੋ ਜੀ, ਆਪਾਂ ਬੇਬੇ ਦਾ ਹੁਣ ਪੱਕੀ ਟਿਕਟ ਕਟਾ ਦੇਣੀ। ਬੇਬੇ ਨੂੰ ਕੋਈ ਵੀਜ਼ਾ ਲਵਾ ਕੇ ਦੇਣਾ ਜਿਹੜਾ ਨਾ ਤਾ ਹਯਾਤ ਵਾਲਾ, ਤੇ ਬੇਬੇ ਨੂੰ ਜਿਹੜਾ ਨਾ ਆਪਾਂ ਸਾਊਥ ਅਫਰੀਕਾ ਭੇਜ ਦੇਣਾ। ਸਾਊਥ ਅਫਰੀਕਾ ਨਾ, ਉੱਥੇ ਮੇਰਾ ਕੀ ਹੈ? ਓ ਸਾਊਦੀ ਅਰੇਬੀਆ, ਸਾਊਦੀ ਅਰਬ। ਮੈਂ ਨਾ ਜਦੋਂ ਕਿਤੇ ਬੈਠੀ ਹਾਂ ਨਮਾਜ਼ ਪੜ੍ਹ ਕੇ ਦੁਆ ਮੰਗਦੀ ਹਾਂ ਨਾ, ਤੇ ਮੇਰੇ ਦਿਲ 'ਚ ਇੰਜ ਖੰਜਰ ਬਣ ਕੇ ਲੱਗਦੀਆਂ ਉਹ ਗੱਲਾਂ ਕਿ ਉਹ ਮਰ ਗਿਆ, ਮਰਨ ਵਾਲੇ ਨੇ ਮਰ ਹੀ ਜਾਣਾ ਹੈ, ਅਸੀਂ ਵੀ ਮਰ ਜਾਣਾ ਹੈ। ਲੇਕਿਨ ਉਹਦੀ ਜਦੋਂ ਮੈਂ ਸੋਚਦੀ ਹਾਂ ਨਾ, ਉਹਦੀਆਂ ਗੱਲਾਂ ਮੇਰੇ ਜ਼ਿਹਨ 'ਚ ਆਉਂਦੀਆਂ ਨੇ ਕਿ ਨਹੀਂ ਯਾ ਅੱਲਾ, ਅੱਜ ਉਹ ਜਿੰਦਾ ਹੁੰਦਾ ਤੇ ਮੈਂ ਉੱਥੇ ਤੇਰੇ ਦਰ ਤੇ 8 ਦਿਨ 10 ਦਿਨ ਚੱਕਰ ਲਾਉਂਦੀ ਸਾਂ, ਤੇਰੇ ਬੂਹੇ ਤੇ ਆਉਂਦੀ ਸਾਂ। ਅੱਲਾ ਪਾਕ ਤੇਰੀਆਂ ਰਹਿਮਤਾਂ ਸੀ ਮੇਰੇ ਇੱਥੇ, ਤੇ ਬਸ ਬੰਦਿਆਂ ਦੇ ਨਾਲ ਅੱਲਾਹ ਤਾਲਾ ਨੇ ਜੋ ਲਿਖਿਆ ਬਿਹਤਰ ਹੀ ਲਿਖਿਆ। ਇਨਸ਼ਾਅੱਲਾ ਟੈਨਸ਼ਨ ਨਾ ਹੋਣੀ, ਬਹੁਤ ਜਲਦੀ ਜਿਹੜਾ ਨਾ ਬੇਬੇ ਨੂੰ ਸਰਪ੍ਰਾਈਜ਼ ਦੇਣਾ ਆਪਾਂ। ਇਨਸ਼ਾਅੱਲਾ ਵੱਡਾ ਸਰਪ੍ਰਾਈਜ਼ ਹੋਣਾ, ਬੇਬੇ ਨੇ ਵੇਖ ਕੇ ਨਾ ਇੱਕ ਵਾਰੀ ਹੈਰਾਨ ਰਹਿ ਜਾਣਾ, ਪਰੇਸ਼ਾਨ ਰਹਿ ਜਾਣਾ। ਇਨਸ਼ਾਅੱਲਾ ਤੁਹਾਨੂੰ ਇਹ ਜਿਹੜਾ ਨਾ ਸਿਨਰੀਆਂ ਤੁਹਾਨੂੰ ਫਰੇਮ ਹੋ ਜਾਣਗੀਆਂ, ਠੀਕ ਹੈ ਇਨਸ਼ਾਅੱਲਾ। ਬਸ ਪਹਿਲੇ ਬੱਚਾ ਹਸਪੀਟਲ 'ਚ ਬੱਚਾ ਲਿਆਈ ਤੇ ਫਿਰ ਇਹ ਵੀ ਹੋ ਜਾਏਗਾ ਕੰਮ ਇਨਸ਼ਾਅੱਲਾ। ਦੁਆ ਇਹ ਕਰਦੀ ਆ ਯਾ ਮਾਲਕਾ, ਜਿਨ੍ਹਾਂ ਦੀ ਖੁਆਇਸ਼ ਹੈ, ਜਿਨ੍ਹਾਂ ਦੀ ਤਮੰਨਾ ਹੈ, ਅੱਲਾਹ ਪਾਕ ਸਭ ਨੂੰ ਆਪਣੇ ਘਰ ਦੀ ਜ਼ਿਆਰਤ ਕਰਾ। ਆਮੀਨ। ਸੋਹਣੇ ਮੁਹੰਮਦ ਦੇ ਰੋਜ਼ੇ ਦੀ ਜ਼ਿਆਰਤ ਕਰਾ ਮਾਲਕਾ, ਹਰ ਦੀ ਤਮੰਨਾ ਪੂਰੀ ਕਰ। ਜਿਵੇਂ ਤੂੰ ਸਾਡੀ ਸੁਣੀ ਐਵੇਂ ਸਾਰਿਆਂ ਦੀ ਸੁਣ। ਹਰ ਦੇ ਦਿਲ ਦੀ ਖੁਆਇਸ਼ ਹੁੰਦੀ ਹੈ, ਹਰ ਮੁਸਲਮਾਨ ਕਹਿੰਦਾ ਹੈ ਕਿ ਅੱਲਾਹ ਪਾਕ ਮੈਨੂੰ ਆਪਣੇ ਘਰ ਸੱਦ। ਤੇ ਸਾਡੀਆਂ ਦੁਆਵਾਂ ਨੇ, ਤੁਹਾਡੀਆਂ ਦੁਆਵਾਂ ਸਾਡੇ ਨਾਲ ਨੇ, ਸਾਡੀਆਂ ਦੁਆਵਾਂ ਤੁਹਾਡੇ ਨਾਲ ਨੇ। ਤੇ ਇਨਸ਼ਾਅੱਲਾ ਅੱਲਾਹ ਤਾਲਾ ਉਹ ਦਿਨ ਦੂਰ ਨਹੀਂ, ਅੱਲਾਹ ਤਾਲਾ ਜ਼ਰੂਰ ਸੁਣਦਾ ਹੈ, ਸੁਣ ਲੈਂਦਾ ਹੈ। ਇਨਸ਼ਾਅੱਲਾ ਜ਼ਰੂਰ ਸੁਣੇਗਾ। ਆਮੀਨ ਸੁਮਾ ਆਮੀਨ। ਇਨਸ਼ਾਅੱਲਾ ਬਸ ਹੁਣ ਇਮੋਸ਼ਨਲ ਨਾ ਹੋਵੋ। ਇਨਸ਼ਾਅੱਲਾ ਜਿਹੜਾ ਨਾ ਇਹ ਮੈਂ ਤੁਹਾਨੂੰ ਕਰਾ ਦੇਣਾ, ਤੇ ਇਹਨਾਂ ਨੂੰ ਤੁਸੀਂ ਪੈਕ ਸ਼ੈਕ ਕਰ ਦਿਓ। ਤੇ ਬਸ ਇੱਕ ਦਫਾ ਉਸਮਾਨ ਨੂੰ ਜਿਹੜਾ ਨਾ ਮਾਸ਼ਾਅੱਲਾ ਉੱਥੋਂ ਜਿਹੜਾ ਨਾ ਡਿਸਚਾਰਜ ਹੁੰਦਾ ਘਰੇ ਲਿਆ ਕੇ, ਤੇ ਬਾਕੀ ਜਿੰਨੇ ਵੀ ਕੰਮ ਪੈਂਡਿੰਗ ਪੁੰਡਿੰਗ ਸਾਰੇ ਆਪਾਂ ਕਰਾ ਦੇਣੇ ਨੇ। ਉਸ ਤੋਂ ਪਹਿਲੇ ਮੇਰੀ ਆਪਣੀ ਵੀ ਅਪਾਇੰਟਮੈਂਟ ਹੈ ਡਾਕਟਰ ਕੋਲ, ਤੇ ਮੈਂ ਵੀ ਜਾਣਾ, ਮੈਂ ਦੂਸਰੇ ਡਾਕਟਰ ਕੋਲ ਜਾਣਾ ਪਹਿਲੇ ਜਾ ਕੇ, ਤੇ ਉਹ ਵੀ ਕਰਾਈਏ ਚੈੱਕਅਪ ਸ਼ੈਕਅਪ ਆਪਣਾ ਵੀ ਕਰਾਈਏ। ਤੇ ਉਸ ਤੋਂ ਬਾਅਦ ਫਿਰ ਜਾਣਾ ਨਿਆਣੇ ਦਾ ਦੁਬਾਰਾ ਕਰਕੇ ਪਤਾ ਸ਼ਤਾ। ਤੇ ਅੱਜ ਦਾ ਨਾਲ ਤੁਹਾਨੂੰ ਆਪਾਂ ਦੱਸਦੇ ਜਾਣੇ ਕਿ ਆਪਾਂ ਕੀ ਕਰ ਰਹੇ ਹਾਂ। ਓਕੇ 2000 years later. ਗੁੱਡ ਮਾਰਨਿੰਗ ਗਾਇਜ਼। ਲੋ ਜੀ, ਤੁਹਾਡੇ ਭਰਾ ਦੀ ਡਾਕਟਰ ਦੀ ਅਪਾਇੰਟਮੈਂਟਾਂ ਵੀ ਲੰਘ ਗਈਆਂ, ਤੇ ਡਾਕਟਰ ਵੀ ਲੰਘ ਗਿਆ। ਸ਼ਾਮ ਬਾਬਾ ਜੀ 5 ਵੱਜ ਗਏ ਨੇ। ਐਸਾ ਸੁੱਤਾ ਮੈਂ, ਤਕਰੀਬਨ ਡਾਕਟਰ ਨੇ ਆਉਣਾ ਸੀ 1:30 ਵਜੇ ਤੋਂ 4 ਵਜੇ ਤੱਕ ਸਿਰਫ 2.5 ਘੰਟੇ ਵਾਸਤੇ। ਤੇ ਮੈਂ ਐਸਾ ਸੁੱਤਾ ਕੋਈ 12:30 ਵਜੇ, ਤੇ ਅੱਖ ਮੇਰੀ ਖੁੱਲੀ ਹੈ 5 ਵਜੇ। ਠੀਕ ਹੈ, ਉਹ ਅੱਖ ਮੇਰੀ ਫੜਕਦੀ ਜਿਹੜੀ ਨਾ ਅੱਖ ਖੁੱਲੀ ਕੋਈ ਨਹੀਂ। ਤੇ ਸਾਰਾ ਕੁਛ ਹੀ ਲੰਘ ਗਿਆ, ਤੇ ਸਾਰਾ ਦਿਨ ਵੀ ਲੰਘ ਗਿਆ। ਤੇ ਉਸਮਾਨ ਸਾਹਿਬ ਨੂੰ ਕੀਤਾ ਫੋਨ, ਮਾਸ਼ਾਅੱਲਾ ਦੀ ਤਬੀਅਤ ਬਿਹਤਰ ਹੈ। ਬਾਈ ਕਹਿ ਰਿਹਾ ਥੋੜੀ ਦੇਰ ਤੱਕ ਡ੍ਰਿਪ ਐਂਡ ਹੋਣ ਵਾਲੀ ਹੈ, ਤੇ ਉਸ ਤੋਂ ਬਾਅਦ ਫਿਰ ਵਿੱਚ ਬ੍ਰੇਕ ਹੈ ਕੋਈ 5-4 ਘੰਟੇ ਦੀ, ਤੇ ਅਸੀਂ ਘਰ ਆ ਜਾਾਂਗੇ। ਤੇ ਉਸ ਤੋਂ ਬਾਅਦ ਜਦੋਂ ਫਿਰ ਦੁਬਾਰਾ ਟਾਈਮ ਐਂਡ ਹੋਏਗਾ ਤੇ ਦੁਬਾਰਾ ਫਿਰ ਚੱਲਾਂਗੇ। ਮੈਂ ਕਿਹਾ ਚਲੋ ਮੈਂ ਉਹਨੇ ਦੇਰ ਕੋਈ ਸ਼ਾਵਰ ਲੈ ਕੇ ਤੇ ਬਾਹਰੋਂ ਕੋਈ ਚੀਜ਼ਾਂ ਵੀਜ਼ਾਂ ਕੁਝ ਥੋੜ੍ਹੀਆਂ ਬਹੁਤ ਲੈ ਕੇ ਆਵਾਂ। ਚਲੋ ਜੀ, ਹੁਣ ਚੱਲੀਏ ਇੱਕ ਦਫਾ ਪਹਿਲੇ ਕੋਈ ਬਾਜ਼ਾਰੋਂ ਥੋੜ੍ਹੀਆਂ ਚੀਜ਼ਾਂ ਲੈ ਕੇ ਆਣੇ, ਕਾਫੀ ਜ਼ਿਆਦਾ ਲੇਟ ਹੋ ਗਏ। ਠੀਕ ਹੈ, ਤੇ ਅੱਜ ਸਵੇਰ ਦਾ ਕਰਦੇ ਹੁਣ ਬਾਹਰ ਰਾਤ ਹੋ ਗਈ ਹੈ। ਠੀਕ ਹੈ, ਤੇ ਟਾਈਮ ਹੀ ਨਹੀਂ ਲੱਗਿਆ। ਹੁਣ ਮੈਂ ਜਾਵਾਂ ਪਹਿਲੇ ਜਲਦੀ ਨਾਲ, ਠੀਕ ਹੈ, ਥੋੜ੍ਹਾ ਜਿਹਾ ਚੀਜ਼ਾਂ ਲੈ ਕੇ ਆਉਣੀਆਂ ਉਹ ਲੈ ਕੇ ਆਵਾਂ, ਤੇ ਫਿਰ ਤੁਹਾਨੂੰ ਇੱਕ ਖੁਸ਼ਖਬਰੀ ਦੇਣੀ ਹੈ। ਆਪਾਂ ਲੈ ਕੇ ਜਿਹੜੇ ਬਹੁਤ ਛੋਟੇ ਕਰਦਾ ਹੈ। ਠੀਕ ਹੈ, ਗੋਸ਼ਤ ਕਰਵਾ ਲਈਏ, ਗੋਸ਼ਤ ਕਰਾ ਕੇ ਫਿਰ ਚੱਲੀਏ। ਹੁਣ ਸਬਜ਼ੀ ਲੈ ਲਈਏ। ਪਾਈਆ ਸਰ ਜੀ ਇੱਕ ਮਿਰਚਾਂ ਤੇ ਇੱਕ ਪਾਈਆ ਟਮਾਟਰ, ਤੇ ਬਾਕੀ ਆ ਮਟਰ ਪਾ ਦਿਓ। ਹਾਂਜੀ, ਕੈਮਰਾ ਤੁਹਾਡੇ ਵੱਲ ਨੂੰ ਆ, ਮੇਰੇ ਵੱਲ ਨੂੰ, ਤੁਹਾਡੇ ਨੂੰ ਦੋ ਪਾਸੇ 'ਚ। ਲੋ ਜੀ, ਬੁਗਾਟੀ ਹੋ ਗਈ ਆਪਣੀ ਲੋਡ, ਸਮਾਨ ਸਾਰਾ ਲੈ ਲਿਆ। ਹੁਣ ਨਿਕਲੀ ਹੈ ਟਾਈਮ ਇਹ ਕਿਤੇ ਗੇਅਰ 'ਚ ਹੀ ਉੱਡਦੀ ਹੈ। ਚਲੋ ਜੀ, ਘਰ ਪਹੁੰਚ ਗਏ, ਚੀਜ਼ਾਂ ਲੈ ਕੇ। ਅਸਲਾਮ ਵਾਲੇਕਮ। ਇਹ ਕਿਦੋਂ ਪ੍ਰਾਹੁਣੇ ਕਿਦੋਂ ਆਏ? ਮਾਸ਼ਾਅੱਲਾ ਜੀ, ਮੁਬਾਰਕ ਮੁੰਡਾ ਆਪਣਾ ਆ ਗਿਆ ਘਰ ਨੂੰ। ਰੈਸਟ ਫਰਮਾ ਰਿਹਾ, ਸੌਂ ਗਿਆ? ਨਹੀਂ, ਸੌਣ ਲੱਗਾ ਜੀ। ਲੈ ਜੀ, ਫਾਈਨਲੀ ਮੁੰਡੇ ਨੂੰ ਜਿਹੜਾ ਝੱਲੀ ਲੱਭ ਗਈ ਹੈ। ਤੇ ਤੁਹਾਡਾ ਗੋਸ਼ਤ ਜਿਹੜਾ ਨਾ ਪੂਰਾ ਸ਼ਹਿਰ ਟੋ ਕੇ ਮੈਂ ਕਹਿੰਦਾ ਕੋਈ ਗਲੀ ਮਹੱਲਾ ਕੋਨਾ ਫਿਰ ਕੇ ਲੱਭ ਕੇ ਲਿਆ। ਹੁਣ ਗਿਆ ਸੀ ਤੇ ਹੁਣ 36 ਚੱਕੋ ਜਾ ਕੇ ਲੱਭਿਆ। ਹਾਂ, ਇੱਥੇ ਹੈ ਵਾ ਗੋਸ਼ਤ ਮਾਰਕੀਟ। ਉੱਥੋਂ ਲੱਭਿਆ ਜਾ ਕੇ, ਬੜਾ ਔਖਾ ਲੱਭਿਆ ਗੋਸ਼ਤ, ਪਰ ਲੱਭ ਗਿਆ ਹਸਮਾ। ਤੇ ਕੀ ਕਹਿੰਦਾ ਡਾਕਟਰ ਹੁਣ? ਡਾਕਟਰ ਕਹਿੰਦਾ ਹੁਣ ਬਿਹਤਰ ਆ ਗਿਆ ਨਾ। ਕਿੰਨੇ ਦੇ ਬੁਖਾਰ ਹੁਣ? 98 ਹੈ ਟੈਂਪਰੇਚਰ। 98 ਦੇ 97 ਤੇ ਹੁਣ ਫਿਰ ਦੁਬਾਰਾ ਫਿਰ ਜਾਣਾ? ਬਾਹਰ ਜਾਣਾ, ਜੇ ਡੋਜ਼ ਲੱਗਣੀ ਹੈ। ਕਿਦੋਂ? 11 ਵਜੇ। ਚਲੋ ਅੱਲਾਹ ਪਾਕ ਖੈਰ ਕਰੇ। ਹੁਣ ਜੀ ਬੁਖਾਰ ਤਪਣੋਂ ਹਟਿਆ ਪਿੰਡਾਂ ਤੋਂ ਬਾਅਦ ਬਹੁਤ ਤਪਦਾ ਪਿਆ ਸੀ ਉਸ ਟਾਈਮ ਤੇ। ਕਹਿੰਦਾ 97-98 ਨਾਰਮਲ ਹੁੰਦਾ।
ਹਾਂ 97 98 ਨਾਰਮਲ ਹੁੰਦਾ ਹੈ। ਸੌਣ ਤੋਂ ਉਹਨੂੰ ਝੱਲੀ ਨਹੀਂ ਲੱਭੀ ਤੇ ਉਹਨੇ ਤੇ ਪਿੱਟਣਾ ਹੀ ਪਿੱਟਣਾ ਜਦੋਂ ਝੱਲੀ 'ਚ ਸੌਣ ਗਿੱਜਿਆ ਹੋਇਆ ਸੀਗਾ। ਪਿਆਜ਼ ਇੰਜ ਕੱਟ ਕੇ ਨਾ ਪਾਓ। ਨਹੀਂ ਨਹੀਂ ਨਹੀਂ, ਜਿਵੇਂ ਉਦੋਂ ਪਿਆਜ਼ ਉੱਤੋਂ ਨਹੀਂ ਸੀ ਪੂਰੇ ਸੁੱਟੇ, ਉਵੇਂ ਸੁੱਟ ਦੇ ਵਿੱਚ। ਹੁਣ ਮੈਂ ਭੁੰਨ ਕੇ ਬਣਾ ਦੇਣਾ ਵਾ, ਉਵੇਂ ਨਹੀਂ ਬਣਾਉਂਗੀ, ਉਹਦਾ ਬਣਾ ਦੇਣੀ। ਚਲੋ ਮੈਂ ਤੇ ਜਿਹੜਾ ਨਾ ਉਹ ਉਵੇਂ ਵਾਸਤੇ ਉਵੇਂ ਦਾ ਬਣਾ ਦੇ। ਮੈਂ ਕਟਵਾਇਆ ਉਵੇਂ ਸੀ ਪਿਆਜ਼, ਬਸ ਇੰਜ ਉੱਤੋਂ ਸੁੱਟ ਕੇ ਨਾ ਅੱਛਾ। ਉੱਤੋਂ ਡੂੰਗਾ ਮਾਰਦਾ ਹੈ ਬਸ ਅੱਜ ਮੋਟਾ ਮੋਟਾ ਕੱਟ ਕੇ। ਚਲੋ ਜੀ ਪਹਿਲਾਂ ਸਮਾਨ ਕੱਢ ਲਈਏ ਤੇ ਫਿਰ ਉਸ ਤੋਂ ਬਾਅਦ ਕੋ ਖਾਣ ਪੀਣ ਦਾ ਬੰਦੋਬਸਤ ਕਰੀਏ। ਹੁਣ ਜਿਹੜਾ ਨਾ ਭੁੱਖ ਨਾਲ ਬੁਰਾ ਹਾਲ ਹੋਇਆ ਪਿਆ ਆਪਦਾ, ਕਿਉਂਕਿ ਸਵੇਰ ਦਾ ਸਿਰਫ ਬ੍ਰੈਡ ਖਾਦਾ, ਉਸ ਬਾਅਦ ਰੋਟੀ ਖਾਧੀ ਕੋਈ ਨਹੀਂ। 6 hours later. ਤਾਂ ਜੀ 11 ਵਜ ਗਏ ਨੇ ਤੇ ਹੁਣ ਮੁੰਡੇ ਤੇ ਫਿਰ ਜਾਣ ਦਾ ਟਾਈਮ ਹੋ ਗਿਆ। ਹੁਣ ਸੁੱਤਾ ਪਿਆ, ਅੱਖਾਂ ਨਹੀਂ ਖੋਲਣ ਡਿਆ, ਘੁੱਕੀਆਂ ਹੀ ਸੁੱਤਾ ਪਿਆ। ਚੱਕ ਲਓ ਹੁਣ ਇਹਨੂੰ। ਚੁੱਕਣ ਲੱਗੇ ਆ, 1 ਮਿੰਟ ਦੀ ਅੱਖਾਂ ਖੋਲ ਲੈਣ ਦੇ। ਅੱਖਾਂ ਨਹੀਂ ਖੋਲਦਾ, ਦੁੱਧ ਪੀ ਕੇ ਤੇ ਫਿਰ ਅੱਖਾਂ ਬੰਦ ਕਰਕੇ ਸੌਂ ਗਿਆ। ਮਾਸ਼ਾਅੱਲਾ ਆਸਮਾਨ ਉੱਠ ਵੀ ਉਸਮਾਨ ਉੱਠ ਜਵਾਨ, ਹੁਣ ਚੱਲੀ ਆ ਮਾਸ਼ਾਅੱਲਾ ਅੱਲਾਹ ਨੇ ਇੰਨੀ ਅਕਲ ਦਿੱਤੀ ਹੈ। ਹਾਂ ਵੀ ਉਸਮਾਨ ਵੀ ਬੱਚੇ ਨੂੰ ਆਵਾਜ਼ ਮਾਰਨ ਡਿਆ ਤੇ ਵੇਲਾ ਉਸਮਾਨ ਨੂੰ ਪਤਾ ਚੱਲਦਾ ਪਰ ਮੈਨੂੰ ਆਵਾਜ਼ ਮਾਰਦੇ ਪਏ। ਚਲਿਏ ਚਲ ਉੱਠ ਵੀ ਜਵਾਨ ਚਲੀਏ ਹੈ। ਆਹੋ ਯਾਰ ਰੱਜ ਕੇ ਦੁੱਧ ਪੀ ਲਿਆ ਤੇ ਹੁਣ ਫਿਰ ਉਹ ਲੱਤਾਂ ਚੱਕਦਾ ਹੀ ਹੁਣ। ਉਸਮਾਨ ਚਲੋ ਇਹਨੂੰ ਵਲੇਟ ਲੂਟ ਕੇ ਚੱਕੋ ਫਿਰ ਚੱਲੀਏ ਹੁਣ ਲੈ ਕੇ। ਛਾਨੇ ਛਾਨਾ ਹੁਣ ਚੱਲਿਆ ਡਾਕਟਰ ਨੂੰ ਸਲਾਮ ਕਰਨ ਹੈ। ਅੱਗੇ ਮੇਰਾ ਨਾਂ ਛਾਨਾ ਪਾਇਆ, ਹੁਣ ਉਹਦਾ ਪਾ ਦਿਓ। ਠੀਕ ਹੈ ਅੱਲਾਹ ਤੰਦਰੁਸਤੀ ਦੇਵੇ, ਜ਼ਿੰਦਗੀ ਦੇਵੇ, ਅੱਲਾਹ ਤਾਲਾ ਖੈਰ ਕਰੇ। ਚਲੋ ਜੀ ਵਲੇਟਾ ਵਲੂਟਾ ਹੋ ਗਿਆ ਇਹਦਾ। ਚੱਕ ਕੇ ਹੁਣ ਆ ਜਾ ਆ ਜਾ ਆ ਜਾ ਆ ਜਾ ਆ ਜਾ ਆ ਜਾ। ਲੋ ਜੀ ਟ੍ਰੇਨ ਕਰਤਾ ਹੁਣ ਕੰਬਲ ਦੇ। ਕੰਬਲ ਦੀ ਹਰ ਸ਼ੈ ਹੀ ਟ੍ਰੇਨ ਕਰ ਦਿੱਤੀ ਹੈ। ਹੁਣ 11 ਵੱਜ ਗਏ ਨੇ ਰਾਤ ਦੇ ਹੈ। ਓਕੇ ਅੱਲਾ ਦੇ ਹਵਾਲੇ ਆ ਜਾਓ। ਹੁਣ 11 ਵਜੇ ਪਏ ਨੇ ਫੁੱਲ, ਠੀਕ ਹੈ। ਤੇ ਹੁਣ ਲੈ ਕੇ ਜਾਣਾ ਹੈ ਬਾਹਰ, ਤੇ ਹਨੇਰਾ ਹੋਣਾ ਹੀ ਹੋਣਾ। ਹੁਣ ਵੇਖੋ ਘੂਕੀਆਂ 'ਚ ਪਿਆ ਹੈ, ਖੋਲੀਆਂ ਅੱਖਾਂ। ਓਏ इधर देखो, कैमरे में देखो, ਓਏ ਉਸਮਾਨ ਮੀਆਂ ਹੈ ਹੁਣ ਹਿੱਲਦਾ ਹੀ ਹੁਣ ਇਹ ਰੋਣਾ ਹੀ। ਚਲੋ ਚਲੀਏ। ਚਲੋ ਲੋ ਜੀ ਜ਼ਾਦਾ ਆਪਣਾ ਗਿਆ ਚੱਲੇ, ਠੀਕ ਹੈ। ਉਹਨੂੰ ਹੁਣ ਗਏ ਨੇ ਲੈ ਤੇ ਹੁਣ ਉਹ ਵੇਖੋ ਆਏਗਾ ਜੀ ਸਾਹਿਬਜ਼ਾਦਾ। ਹੁਣ ਕੋਈ ਘੰਟਾ ਡੇਢ ਹੋਰ ਲੱਗ ਜਾਏ। ਇੱਕ ਛੋਟੀ ਜਿਹੀ ਡ੍ਰਿਪ ਹੈ ਉਹ ਲੱਗਣੀ, ਉਹਦੀ ਕੋਰਸ ਚੱਲਦਾ ਪਿਆ। ਹੁਣ ਉਹ ਮੁੱਕੇਗਾ ਤੇ ਮੈਂ ਕਹਿੰਦਾ ਤੁਹਾਨੂੰ ਵੀ ਇੱਕ ਡ੍ਰਿਪ ਲਵਾ ਲਿਆ ਜਾ ਕੇ। ਮੈਨੂੰ ਡ੍ਰਿਪਾਂ ਦੀ ਲੋੜ ਨਹੀਂ ਗੀ, ਮੈਨੂੰ ਤਾਂ ਬਸ ਨਾ ਇੱਜ਼ਤ ਦੀ ਲੋੜ ਆ। ਤੇ ਇੱਜ਼ਤ ਅੱਗੇ ਨਹੀਂ ਲੱਭੀ, ਕਹਿੰਦੀ ਮੈਨੂੰ ਇੱਜ਼ਤ ਦੀ ਲੋੜ। ਅੱਗੇ ਵੀ ਇੱਜ਼ਤ ਤੋਂ ਬਗੈਰ ਬੈਠੇ ਆ ਇੱਥੇ। ਤੈਨੂੰ ਇੱਕ ਗੱਲ ਸੁਣਾਵਾਂ ਮਜ਼ੇ ਦੀ। ਹਾਂ ਮੈਨੂੰ ਅੱਲਾ ਦੀ ਕਸਮ ਹੈ, ਐਡਾ ਗੁੱਸਾ ਚੜਨ ਡਿਆ ਨਾ ਦੁਪਹਿਰ ਦਾ, ਕਾਤੇ ਇੰਨਾ ਕੁ ਗੁੱਸਾ ਚੜਨ ਡਿਆ ਨਾ। ਮੈਂ ਉਹ ਇੱਕ ਸਿਆਣਾ ਬਿਆਣਾ ਬੰਦਾ ਵਾ, ਉਹਦਾ ਮੈਂ ਕਮੈਂਟ ਪੜਨ ਦਈ ਵੀ ਭੈੜਿਆ ਵੀ ਤੇਰੀ ਕਿਹੜਾ ਪਾਣੀ 'ਚ ਬੱਦੀ ਰਹੀ ਹੈ। ਕਹਿੰਦਾ ਆ ਜਿਹੜੀ ਬੀਬੀ ਹੈ ਨਾ, ਇਹਦੀ ਨਾ ਜ਼ਿੰਦਗੀ ਤੋਂ ਮੌਤ ਸਿਰਫ ਚੰਦ ਕਦਮ ਅੱਗੇ ਆ। ਕਿਹਨੂੰ ਕਹਿੰਦਾ? ਮੈਨੂੰ ਆਪਣੀ ਵੀਡੀਓ ਤੇ ਕਮੈਂਟ ਕਰ। ਮੇਰੀ ਵੀਡੀਓ ਤੇ ਮੈਂ ਕਿਹਾ ਬੰਦਾ ਇਹਨੂੰ ਪੁੱਛੇ ਵੀ ਭਲਿਆ ਤੇਰੀ ਕਿਹੜਾ ਪਾਣੀ 'ਚ ਬੱਦੀ, ਜਾਂ ਤੂੰ ਪੈਸੇ ਦੇ ਕੇ ਆਇਆ ਤੈਨੂੰ ਆਉਣੀ ਨਹੀਂ, ਤੈਨੂੰ ਕੀ ਪਤਾ ਮੇਰੇ ਤੋਂ ਪਹਿਲਾਂ ਤੂੰ ਮਰ ਜਾਣਾ ਹੈ। ਉਹ ਜਿਹੜਾ ਇਹਨਾਂ ਸ਼ਾਵਾਂ ਤੇ ਗੌਰ ਨਹੀਂ ਕਰਦਾ। ਹੁਣ ਡੇਲੀ ਦਾ ਕਮੈਂਟ ਤੁਸੀਂ ਪਤਾ ਨਹੀਂ ਹੁਣ ਜਿਹੜਾ ਨਾ ਕਮੈਂਟ ਕਰਦੇ ਨੇ ਤੇ ਬੇਬੇ ਪੜ ਐਵੇਂ ਜ਼ਿਆਦਾ ਦਿਮਾਗ ਛੱਡ ਕੀਤੇ ਨੇ। ਜਿਹੜਾ ਕਰਦਾ ਕਰੀ ਜਾਂਦੇ ਉਹ ਠੀਕ ਹੈ, ਉਹਦੀ ਸਿਰਦਰਦੀ ਉਹਦਾ ਫੇਲ। ਜਿਹੜਾ ਜੋ ਬੋਲਦਾ ਭੁੱਲ ਜਾਂਦੇ, ਆਪਾਂ ਨੂੰ ਕੀ ਲੱਗੇ ਐਵੇਂ ਕਮੈਂਟਾਂ ਤੇ ਟੈਨਸ਼ਨ ਲੈਣੀ। ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ ਗੀ। ਇਹ ਐਸ ਬੀਬੀ ਦੀ ਨਾ ਇਹ ਜ਼ਿੰਦਗੀ ਦੇ ਨਾ ਇੱਕ ਚੰਦ ਕਦਮਾਂ ਅੱਗੇ ਨਾ ਹੈ ਵੇ ਮੌਤ। ਵੀ ਭੈੜਾ ਤੇਰੀ ਕਿਹੜਾ ਪਾਣੀ 'ਚ ਬੰਨੀ, ਜਾਂ ਤੂੰ ਪੈਸੇ ਦੇ ਕੇ ਆ ਤੈਨੂੰ ਆਉਣੀ ਕੋਈ ਨਹੀਂ ਆ। ਅੱਲਾ ਤੋਂ ਡਰੋ, ਖੁਦਾ ਦਾ ਖੌਫ ਖਾਓ। ਵੀ ਤੂੰ ਮੇਰੇ ਤੋਂ ਕੋਈ ਛੋਟਾ, ਮੇਰੇ ਤੋਂ ਵੱਡੀ ਉਮਰ 'ਚ ਹੈ ਬੰਦਾ ਜਿਹੜਾ ਸਿਆਣਾ ਬਿਆਣਾ। ਵੀ ਤੈਨੂੰ ਨਹੀਂ ਚੰਗੀ ਲੱਗਦੀ ਵੀਡੀਓ ਤੂੰ ਨਾ ਵੇਖ। ਬਸ ਸਿੰਪਲ ਜੀ ਗੱਲ ਆ, ਠੀਕ ਹੈ। ਲੋ ਜੀ ਹੁਣ ਚਲੇ ਗਏ ਨੇ ਉਸਮਾਨ ਮੀਆਂ, ਠੀਕ ਹੈ। ਤੇ ਅੱਗੇ ਬਾਬਾ ਮੇਲਾ ਲੱਗਿਆ ਸੀ, 3-4 ਦਿਨ ਘਰ ਦੇ ਵਿੱਚ ਤੇ ਚੀਂਚ ਪਾਟ ਲੱਗੀ ਸੀ, ਗੱਲਾਂ ਬਾਤਾਂ ਕਰਨ ਡੇ ਸੀਗੇ। ਤੇ ਹੁਣ ਫੇਰ ਅਸੀਂ 2 ਟੀਂਗਾ ਰਹਿ ਗਏ। ਹੁਣ ਅੱਲਾ ਦਾ ਹੁਕਮ ਹੀ ਏਦਾਂ, ਅੱਲਾ ਖੈਰ ਕਰੇ ਹੋ ਜਾਣੀਆਂ 4 ਟੀਂਗਾ ਵੀ। ਅੱਲਾ ਦੁਆ ਕਰਨੀ ਚਾਹੀਦੀ ਅੱਲਾ ਤੇ। ਇਨਸ਼ਾਅੱਲਾ। ਤੇ ਬਹੁਤ ਸਾਰੀਆਂ ਜਿਹੜੀਆਂ ਭੈਣਾਂ ਕਹਿੰਦੀਆਂ ਨੇ ਕਿ ਮਾਂ ਜੀ ਸਾਡੇ ਵਾਸਤੇ ਦੁਆ ਕਰਿਆ ਕਰੋ ਕਿ ਸਾਡੀ ਔਲਾਦ ਨਹੀਂ ਹੈ, ਠੀਕ ਹੈ। ਤੇ ਮਾਂ ਜੀ ਹਮੇਸ਼ਾ ਹਰ ਨਮਾਜ਼ ਦੇ ਵਿੱਚ ਹਰ ਧੀਆਂ ਪੁੱਤਰਾਂ ਲਈ ਦੁਆ ਕਰਦੇ ਨੇ ਜਿਨ੍ਹਾਂ ਨੂੰ ਅੱਲਾਹ ਪਾਕ ਨੇ ਔਲਾਦ ਨਹੀਂ ਦਿੱਤੀ। ਅੱਲਾਹ ਪਾਕ ਉਹਨਾਂ ਨੂੰ ਨੇਕ ਔਲਾਦ ਦੇਵੇ, ਆਮੀਨ। ਤੇ ਸਾਡਾ ਕਾਕਾ ਵੀ ਛੇਛੇ ਤੇ ਠੀਕ ਹੋ ਕੇ ਆਵੇ। ਹੁਣ ਚਲਾ ਗਿਆ, ਹੁਣ ਘੰਟਾ ਡੇਢ ਲੱਗਣਾ, ਘੰਟੇ ਡੇਢ ਬਾਅਦ ਆਏਗਾ। ਚਲੋ ਆ ਕੇ ਫਿਰ ਜਿਹੜਾ ਚੀਜ਼ ਪਾਟ ਉੱਥੇ ਚੀਕਦਾ ਸੀ। ਮਤਲਬ ਮੈਂ ਸਵੇਰ ਗਿਆ, ਮੈਂ ਜਾ ਕੇ ਜਦੋਂ ਮੈਂ ਨਾਸ਼ਤਾ ਕਰਨ ਲੱਗੇ ਨੇ ਭਾਈ ਹੁਣੀ, ਤੇ ਮੈਂ ਜਿਹੜਾ ਨਾ ਫੜਿਆ ਉਹਨੂੰ, ਮੈਂ ਫੜ ਕੇ ਦੁੱਧ ਪਿਆ ਤੇ ਉਹਨੇ ਮੇਰੇ ਉੱਤੇ ਵੀ ਦੁੱਧ ਸੁੱਟਿਆ, ਡਕਾਰ ਨਹੀਂ ਉਹਨੂੰ ਆਇਆ, ਠੀਕ ਹੈ। ਤੇ ਉਹਨੇ ਬਾਅਦ ਦੇ ਵਿੱਚ ਉੱਤੇ ਹੋਰ ਵੀ ਲਪੇੜਿਆ, ਠੀਕ ਹੈ, ਬੰਦਿਆਂ ਨੂੰ। ਤੇ ਇੱਥੇ ਜਦੋਂ ਦਾ ਆਇਆ ਸ਼ਾਮ ਦਾ ਐਸਾ ਸੁੱਤਾ ਪਿਆ। ਪਤਾ ਕੀ ਹੈ, ਬੁਖਾਰ ਬਹੁਤ ਤੇਜ਼ ਸੀ ਬੱਚੇ ਨੂੰ, ਤੇ ਬੁਖਾਰ ਤੇਜ਼ ਦੀ ਵਜ੍ਹਾ ਨਾਲ ਨਾ ਫਿਰ ਉਹ ਦੁੱਧ ਹਜ਼ਮ ਨਹੀਂ ਹੁੰਦਾ। ਇਸ ਵਾਸਤੇ ਬੱਚਾ ਨਾ ਦੁੱਧ ਸੁੱਟਣ ਲੱਗ ਜਾਂਦਾ ਹੈ।
ਤੇ ਇੱਥੇ ਜਦੋਂ ਦਾ ਆਇਆ ਉਹਦਾ ਸੁੱਤਾ ਪਿਆ ਐਂ ਘੂਕੀਆਂ ਹੀ ਸੁੱਤਾ ਪਿਆ ਸੀ ਫੁੱਲ। ਹੁਣ ਠਾਇਆ ਤੇ ਉਹਨੂੰ ਜਿਹੜਾ ਦੁੱਧ ਪੀਤਾ ਉਹਨੇ ਉਹ ਵੀ ਸੁੱਤੇ ਹੀ ਪੀਤਾ। ਆ ਹੁਣ ਜਦੋਂ ਜਾਣ ਲੱਗਣ ਨੂੰ ਆਵਾਜ਼ਾਂ ਮਾਰੀ ਨਾ ਉਦੋਂ ਹੀ ਲਿਆ, ਉਦੋਂ ਇੱਕ ਵਾਰੀ ਉਹਦਾ ਦਿਮਾਗ ਫਰੈਸ਼ ਹੋਇਆ, ਅਲਰਟ ਹੋਇਆ ਥੋੜਾ ਜਿਹਾ ਹੈ। ਬਾਕੀ ਅਲਰਟ ਹੁਣ ਉੱਥੇ ਜਾ ਕੇ ਹੋ ਜਾਏਗਾ ਜਦੋਂ ਉਹਨਾਂ ਨੇ ਅੱਜ ਟੀਕਾ ਠੋਕਿਆ ਤੇ ਐ ਵੇਖੀ ਹਰ ਸ਼ੈ ਅਲਰਟ ਹੁੰਦੀ ਕਿ ਅੱਲਾ ਨਹੀਂ। ਤੰਦਰੁਸਤੀ ਦੇਵੇ, ਮੁਸ਼ਕਲਾਂ ਆਸਾਨ ਕਰਨ ਵਾਲਾ ਮੌਲਾ ਪਾਕ, ਹਰ ਮੁਸ਼ਕਲ ਦੇ ਅੱਗੇ ਆਸਾਨੀ ਹੁੰਦੀ ਹੈ। ਅੱਲਾਹ ਤਾਲਾ ਅੱਗੇ ਦੁਆ ਕਰਨਾ ਜਿਨ੍ਹਾਂ ਕੋ ਨਹੀਂ ਬੱਚੇ, ਜਿਹੜੇ ਬੇਔਲਾਦ ਨੇ ਨਾ, ਅੱਲਾ ਉਹਨਾਂ ਨੂੰ ਤੰਦਰੁਸਤੀ ਦੇਵੇ, ਸਬਰ ਦੀ ਤੌਫੀਕ ਦੇਵੇ। ਤੇ ਉਹ ਇਨਸਾਨ ਜਿਹੜਾ ਬੇਔਲਾਦ ਹੁੰਦਾ ਨਾ, ਉਹ ਆਪਦੀ ਪੂਰੀ ਜ਼ਿੰਦਗੀ ਇਸੇ ਕੋਸ਼ਿਸ਼ ਹੀ ਲੱਗਾ ਰਹਿੰਦਾ ਹੈ ਕਿ ਅੱਲਾਹ ਪਾਕ ਮੇਰੇ ਤੇ ਮਿਹਰਬਾਨੀ ਕਰ ਦੇਵੇ ਤੇ ਅੱਲਾਹ ਪਾਕ ਉਹਨਾਂ ਦੀ ਗੋਦ ਹਰੀ ਕਰੇ। ਅੱਲਾਹ ਤੰਦਰੁਸਤੀ ਨਾਲ, ਖੈਰ ਖਰੀਅਤ ਨਾਲ ਨੇਕ ਸਾਲਿਆ ਔਲਾਦ ਦੇਵੇ। ਤੇ ਜਿਨ੍ਹਾਂ ਨੂੰ ਅੱਲਾਹ ਤਾਲਾ ਨੇ ਔਲਾਦਾਂ ਦੇ ਰੱਖੀਆਂ ਉਹਨਾਂ ਨੂੰ ਤੰਦਰੁਸਤੀਆਂ ਦੇਵੇ, ਜ਼ਿੰਦਗੀਆਂ ਦੇਵੇ ਤੇ ਨੇਕ ਬਣਾਵੇ, ਮਾਂ-ਬਾਪ ਦਾ ਫਰਮਾ ਬਰਦਾਰ ਬਣਾਵੇ। ਦੁਆ ਹੈ ਸਾਡੀ ਸਭ ਵਾਸਤੇ। ਇਹਦੇ ਨਾਲ ਹੀ ਵੀਡੀਓ ਅੱਛੀ ਲੱਗੀ ਹੋਵੇ ਤੇ ਮੈਨੂੰ ਨਹੀਂ ਆਉਂਦਾ ਵੀ ਆਪੇ ਕਰ ਲਾ। ਲੈ ਜੀ ਇਹਦੇ ਨਾਲ ਹੀ ਮੈਨੂੰ ਨਹੀਂ ਆਉਂਦਾ ਆਪੇ ਕਰ ਲਾ। ਜੀ ਵੀਡੀਓ ਅੱਛੀ ਲੱਗੀ ਇਹਨਾਂ ਤਾਂ ਤੁਸੀਂ ਆਪੇ ਅੰਗੂਠਾ ਗੱਠ ਲਾ ਦੇਣਾ, ਲਾਈਕ ਸ਼ੇਅਰ ਕਮੈਂਟ ਕਰ ਦੇਣਾ। ਅਗਰ ਅੱਛੀ ਨਹੀਂ ਲੱਗੀ ਫਿਰ ਵੀ ਕਰ ਦੇਣਾ, ਕਿਉਂਕਿ ਤੁਹਾਡਾ ਇੱਕ ਸਬਸਕ੍ਰਾਈਬਰ ਜਿਹੜਾ ਹੈ ਨਾ ਸਾਡੇ ਵਾਸਤੇ ਬਹੁਤ ਇੰਪੋਰਟੈਂਟ ਹੈ। ਇਨਸ਼ਾਅੱਲਾ ਮਿਲਦੇ ਸਵੇਰ ਇੱਕ ਨਵੇਂ ਵਲੌਗ ਦੇ ਵਿੱਚ। ਤਦ ਦੀ ਮਿਨੀ ਜੀ ਫੈਮਿਲੀ ਦੇ ਮਿਨੀ ਜੀ ਵਲੌਗ ਨੂੰ ਦਿਓ ਇਜਾਜ਼ਤ। ਅੱਲਾ ਹਾਫਿਜ਼ ਤੇ ਬਾਏ ਬਾਏ।